ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 19 ਤਰੀਕ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਆਏ ਹੈਗੇ ਆ। ਸੋ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਸਭ ਤੋਂ ਪਹਿਲੀ ਖਬਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਅਨਾਊਂਸ ਕਰ ਦਿੱਤਾ ਆ ਵੀ ਕੈਲੀਫੋਰਨੀਆ ਦੀਆਂ ਮੈਜੋਰਟੀ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਰਾਤ ਨੂੰ ਜਿਹੜਾ ਆ ਕਰਫਿਊ ਲਾ ਦਿੱਤਾ ਗਿਆ ਹੈਗਾ ਆ। ਸੋ ਰਾਤ ਨੂੰ ਜਿਹੜਾ ਕਰਫਿਊ ਆ ਉਹ 10 ਵਜੇ ਸ਼ੁਰੂ ਹੋਊਗਾ ਅਤੇ 5 ਵਜੇ ਜਿਹੜਾ ਆ ਤੜਕੇ ਤੱਕ ਰਹੂਗਾ, ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤਾਈਂ। ਸੋ ਇਹ ਜਿਹੜਾ ਕਰਫਿਊ ਹੈਗਾ ਆ ਇਹ ਦਸੰਬਰ 21 ਤੱਕ ਰਹੇਗਾ। ਅੱਜ ਰਾਤ ਤੋਂ ਹੀ ਜਿਹੜਾ ਸ਼ੁਰੂ ਹੋਊਗਾ। ਸੋ ਦਸੰਬਰ 21 ਤੱਕ ਇਹ ਜਿਹੜਾ ਕਰਫਿਊ ਆ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਲਾ ਦਿੱਤਾ ਗਿਆ ਹੈਗਾ ਆ। ਸੋ ਇਸ ਕਰਫਿਊ ਦਾ ਮਤਲਬ ਇਹ ਆ ਵੀ ਇਹ ਨਹੀਂ ਵੀ ਬਿਲਕੁਲ ਕੋਈ ਵੀ ਨਹੀਂ ਬਾਹਰ ਜਾ ਸਕਦਾ, ਕੋਈ ਐਮਰਜੈਂਸੀ ਤੁਸੀਂ ਜਾ ਸਕਦੇ ਆ, ਪਰ ਇਹਦਾ ਮੇਨ ਮਕਸਦ ਇਹੀ ਆ ਵੀ ਘਰਾਂ ਦੇ ਵਿੱਚ ਜਿਹੜੇ ਲੋਕ ਆ ਉਹ ਜ਼ਿਆਦਾ ਇਕੱਠੇ ਨਾ ਹੋਣ। ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਇਕੱਲਾ ਕੈਲੀਫੋਰਨੀਆ ਨਹੀਂ ਪੂਰੇ USA ਦੇ ਵਿੱਚ। ਇਸ ਨੂੰ ਇਹ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਸ਼ਾਮ ਤੋਂ ਜਿਹੜਾ ਆ ਅੱਜ ਰਾਤ ਤੋਂ ਕਰਫਿਊ ਸ਼ੁਰੂ ਕਰ ਦਿੱਤਾ ਹੈਗਾ ਆ। ਜਿਹੜੀ ਅਗਲੀਆਂ ਖਬਰਾਂ ਵੱਲ ਆਈਏ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਹੈਲੋਵੀਨ 'ਚ ਲੋਕਾਂ ਨੇ ਬਾਹਰ ਜਾਣਾ ਬਹੁਤ ਸ਼ੁਰੂ ਕਰ ਦਿੱਤਾ, ਬਾਹਰ ਇੱਕ ਦੂਜੇ ਦੇ ਨਾਲ ਜਿਹੜੇ ਆ ਹੈਲੋਵੀਨ ਦੇ ਵਿੱਚ ਇਕੱਠੇ ਵੀ ਹੋਏ ਘਰਾਂ 'ਚ। ਉਹ ਤੋਂ ਬਾਅਦ ਜਿਹੜੀ ਆ ਕਰੋਨਾ ਵਾਇਰਸ ਦੀ ਜਿਹੜੀ ਵੇਵ ਆ ਹੋਰ ਜ਼ਿਆਦਾ ਵਧੀ ਹੈਗੀ ਆ। ਸੋ ਇਸ ਨੂੰ ਡਰਦੇ ਹੋਏ ਹੁਣ ਜਿੰਨੇ ਵੀ ਪੋਲੀਟੀਸ਼ੀਅਨ ਆ ਸਾਰੀਆਂ ਸਟੇਟਾਂ ਦੇ ਹੀ ਆਲਮੋਸਟ ਹੁਣ ਤੱਕ ਗਵਰਨਰ ਕਹਿ ਰਹੇ ਹੈਗੇ ਆ ਵੀ ਥੈਂਕਸਗਿਵਿੰਗ ਜਾਂ ਕ੍ਰਿਸਮਿਸ ਨੂੰ ਲੈ ਕੇ, ਕਿਉਂਕਿ ਲੋਕ ਘਰਾਂ ਦੇ ਵਿੱਚ ਇਕੱਠੇ ਹੋਣਗੇ ਅਤੇ ਉਹਦੇ ਨਾਲ ਜਿਹੜਾ ਆ ਬਹੁਤ ਜ਼ਿਆਦਾ ਅਸਰ ਪਊਗਾ ਕਰੋਨਾ ਵਾਇਰਸ ਨਾਲ। ਜਿਹੜੀ ਹੈਗੀ ਆ ਕਰੋਨਾ ਵਾਇਰਸ ਦਾ ਪੀੜਤ ਲੋਕਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਇਲੈਕਸ਼ਨਸ ਨੂੰ ਲੈ ਕੇ ਹੈਗੀ ਆ। ਅੱਜ ਜਾਰਜੀਆ ਸਟੇਟ ਨੇ ਜਿਹੜੀ ਦੂਜੀ ਵਾਰੀ ਕਾਊਂਟਿੰਗ ਹੋਈ ਹੈਗੀ ਆ ਉਹਦੇ ਵਿੱਚ ਜੋ ਬਾਈਡਨ ਉਹਨਾਂ ਨੂੰ ਜਿਹੜਾ ਵਿਨਰ ਕਰਾਰ ਦੇ ਦਿੱਤਾ ਹੈ, ਉਹਨਾਂ ਨੂੰ ਜੇਤੂ ਕਰਾ ਦਿੱਤਾ ਹੈ। ਪਰ ਇਹਦੇ ਸੰਬੰਧ ਦੇ ਵਿੱਚ ਜਿਹੜੇ ਰਹਿ ਚੁੱਕੇ ਮੇਅਰ ਰੂਡੋਲਫ ਜੁਲਿਆਨੀ ਜਿਹੜੇ ਹੈਗੇ ਆ ਨਿਊਯਾਰਕ ਦੇ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਲਾਅ ਟੀਮ ਦੇ ਵੀ ਜਿਹੜੇ ਮੇਨ ਇੰਚਾਰਜ ਹੈਗੇ ਆ ਅਤੇ ਉਹਨਾਂ ਨੇ ਇਹ ਕਿਹਾ ਆ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਡੈਮੋਕਰੇਟਸ ਆ ਉਹਨਾਂ ਨੇ 2020 ਦੀ ਜਿਹੜੀ ਇਲੈਕਸ਼ਨ ਆ ਉਸ ਨੂੰ ਚੋਰੀ ਕੀਤਾ ਹੈਗਾ ਆ। ਅਤੇ ਅਗਲੀ ਖਬਰ ਵੱਲ ਚਲੀਏ, ਇੱਕ ਡਾਕਟਰ ਨੇ ਇਹ ਕਿਹਾ ਜਿਹੜਾ ER ਟੀਮ ਦੇ ਵਿੱਚ ਹੈਗਾ ਆ, ਕਹਿੰਦਾ ਵੀ ਜਿਹੜੇ COVID-19 ਦੇ ਪੇਸ਼ੈਂਟਸ ਆ ਜਦੋਂ ਉਹਨਾਂ ਨੂੰ ਐਂਡ ਸਟੇਜ 'ਤੇ ਹੁੰਦੀ ਆ ਅਤੇ ਆਪਾਂ ਟਰਾਈ ਕਰਦੇ ਹੈਗੇ ਵੀ ਉਹਨਾਂ ਦੀ ਜਿਹੜੀ ਫੈਮਿਲੀ ਆ ਉਹਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ ਵੀ ਘੱਟੋ ਘੱਟ ਚਲੋ ਫੈਮਿਲੀ ਨੂੰ ਕੋਈ ਨਾ ਕੋਈ ਤਾਂ ਜਿਹੜਾ ਆਸਰਾ ਹੋ ਸਕਦਾ ਹੈਗਾ। ਸੋ ਹਮੇਸ਼ਾ ਹੀ ਇਹ ਜਿਹੜਾ ਡਾਕਟਰ ਸੀਗਾ ਇਹ ਜਿਹੜੇ ਉਹ ਆਪਣੇ ਪੇਸ਼ੈਂਟ ਹੁੰਦੇ ਸੀ ਉਹਨਾਂ ਦੀ ਜਾਂ ਘਰ ਵਾਲਿਆਂ ਦੀ ਕੋਈ ਨਾ ਕੋਈ ਫੋਨ ਦੇ ਉੱਤੇ ਫੇਸ ਟਾਈਮ ਦੇ ਉੱਤੇ ਗੱਲਬਾਤ ਕਰਾ ਦਿੰਦਾ ਸੀ, ਮਿਲਾ ਦਿੰਦਾ ਸੀ। ਪਰ ਅਲਟੀਮੇਟਲੀ ਹੁਣ ਇਹ ਜਿਹੜਾ ਵਰਕਰ 28 ਸਾਲਾਂ ਦਾ ਜਿਹੜਾ ER ਡਾਕਟਰ ਹੈਗਾ ਆ ਸਪੈਕਟਰਮ ਹੈਲਥ ਸਿਸਟਮ ਦੇ ਵਿੱਚ ਜਿਹੜਾ ਕੰਮ ਕਰਦਾ ਸੀ ਗ੍ਰੈਂਡ ਰੈਪਿਡਸ ਆਇਓਵਾ ਦੇ ਵਿੱਚ, ਉਸ ਨੂੰ ਗ੍ਰੈਂਡ ਰੈਪਿਡਸ ਮਿਸ਼ੀਗਨ ਦੇ ਵਿੱਚ, ਉਸ ਨੂੰ ਖੁਦ ਨੂੰ ਹੁਣ ਜਿਹੜਾ ਇਹ ਕਰੋਨਾ ਵਾਇਰਸ ਹੋ ਗਿਆ ਆ। ਸੋ ਬੜੀ ਹੀ ਜਿਹੜੀ ਇਹ ਖਤਰਨਾਕ ਬਿਮਾਰੀ ਹੈਗੀ ਆ, ਆਪਾਂ ਦੇਖ ਹੀ ਰਹੇ ਹੈਗੇ ਆ ਕਿੰਨਾ ਜ਼ਿਆਦਾ ਜਿਹੜੀ ਹਾਹਾਕਾਰ ਮਚੀ ਹੋਈ ਹੈਗੀ ਆ। ਜਿਸ ਤਰ੍ਹਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਸੀ, ਗੈਬਨ ਨਿਊਸਮ ਆਲਰੇਡੀ ਕੰਟਰੋਵਰਸੀ 'ਚ ਹੈਗੇ ਆ ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਰਟੀ ਨੂੰ ਜੁਆਇਨ ਕੀਤਾ ਸੀ ਜਿਹਦੇ ਵਿੱਚ ਕਾਫੀ ਲੋਕ ਜਿਹੜੇ ਇਕੱਠੇ ਹੋਏ ਸੀ। ਫਰੈਂਚ ਲਾਂਡਰੀ ਮੀਲ ਬੈਗਸ ਕਰਕੇ ਇਹ ਇੱਕ ਰੈਸਟੋਰੈਂਟ ਹੈਗਾ ਆ ਨੈਪਾ ਵੈਲੀ ਦੇ ਵਿੱਚ, ਬਹੁਤ ਹੀ ਐਕਸਪੈਂਸਿਵ, ਅਤੇ ਉੱਥੇ ਜਿਹੜਾ ਹੈਗਾ ਉਹਨਾਂ ਨੇ ਜੁਆਇਨ ਕੀਤਾ ਸੀ। ਬਾਅਦ ਦੇ ਵਿੱਚ ਮਾਫੀ ਵੀ ਮੰਗੀ ਹੈਗੀ ਆ, ਪਰ ਹਜੇ ਉਹਨਾਂ ਦਾ ਜਿਹੜਾ ਕ੍ਰਿਟੀਸਿਜ਼ਮ ਆ ਪੂਰਾ ਹੋ ਰਿਹਾ ਵੀ ਲੋਕਾਂ ਨੂੰ ਕੀ ਕਹਿ ਰਹੇ ਆ ਅਤੇ ਆਪ ਜਿਹੜੇ ਆ ਉਹ ਖੁਦ ਕੀ ਕਰ ਰਹੇ ਹੈਗੇ ਆ। IRS ਕਲੈਰੀਫਾਈ ਕਰਨ ਜਾ ਰਹੀ ਆ ਖਾਸ ਕਰਕੇ PPP ਲੋਨ ਐਕਸਪੈਂਸਿਸ ਨੂੰ ਲੈ ਕੇ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਭੰਬਲ ਭੂਸਾ ਪਿਆ ਹੋਇਆ ਹੈਗਾ ਆ। ਉਹਦੇ ਜਿਹੜੇ ਮਾਫੀ ਕਰਨ ਦੇ ਜਿਹੜੇ ਕੁਐਸਚਨ ਹੈਗੇ ਆ ਫੋਰਗਿਵਨੈਸ ਦੇ,
ਉਹ ਕਾਫੀ ਕੰਪਲੀਕੇਟਡ ਹੈਗੇ ਆ, ਪਤਾ ਨਹੀਂ ਲੱਗ ਰਿਹਾ ਲੋਕਾਂ ਨੂੰ ਵੀ ਕੀ ਕੀਤਾ ਜਾਵੇ। ਸੋ ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨੂੰ ਦੱਸਦੇ ਜਾਂਦੇ, ਆਪਾਂ ਪਿਛਲੇ ਦਿਨਾਂ ਦੇ ਵਿੱਚ ਗੁਰਪ੍ਰੀਤ ਕੌਰ ਸੰਘਾ ਜਿਹੜੀ CPA ਹੈਗੀ ਆ, ਉਹਨਾਂ ਨੂੰ ਲੈ ਕੇ ਆਏ ਸੀ, ਉਹਨਾਂ ਨੇ ਕਾਫੀ ਆਨਸਰ ਵੀ ਕੀਤੇ ਸੀ। ਆਲਰੇਡੀ ਕੁਛ ਬੈਂਕਾਂ ਨੇ ਜਿਹੜੇ ਆ ਲੈਟਰ ਪਾਉਣੇ ਸ਼ੁਰੂ ਕਰ ਦਿੱਤੇ ਹੈਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ PPP ਲੋਨ ਲਏ ਸੀ, ਵੀ ਤੁਸੀਂ ਜਿਹੜੇ ਆ ਮਾਫੀ ਕਰਾਉਣੀ ਆ ਉਹਨਾਂ ਦੀ, ਤੇ ਐਪਲੀਕੇਸ਼ਨਸ ਭਰ ਸਕਦੇ ਆ ਔਨਲਾਈਨ ਜਾ ਕੇ, ਜੋ ਵੀ ਡਾਕੂਮੈਂਟਸ ਹੈਗੇ ਉਹਨਾਂ ਨੂੰ ਅਪਲੋਡ ਕਰ ਸਕਦੇ ਹੈਗੇ ਆ। ਸੋ ਜ਼ਰੂਰ ਮੈਨੂੰ ਅੱਜ ਪਤਾ ਲੱਗਾ ਵੀ US ਬੈਂਕ ਨੇ ਆਪਣੇ ਕਸਟਮਰਸ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਚਿੱਠੀਆਂ। ਸੋ ਹੋਪਫੁਲੀ ਬਾਕੀ ਬੈਂਕਾਂ ਵੀ ਕਰ ਦੇਣਗੀਆਂ, ਅਤੇ ਕਿਸੇ ਵੀ ਪ੍ਰੋਫੈਸ਼ਨਲ ਬੰਦੇ ਦੀ ਸਲਾਹ ਲੈ ਕੇ ਜਿਹੜਾ ਆ ਉਹ ਕੰਮ ਕਰਿਓ, ਉਹ ਜਿਹੜੇ ਫੋਰਗਿਵਨੈਸ ਵਾਲਾ। ਨਹੀਂ ਤਾਂ ਕਈ ਵਾਰੀ ਕੀ ਹੁੰਦਾ ਵੀ ਆਪ ਐਪਲੀਕੇਸ਼ਨ ਜਿਹੜੀ ਤੁਹਾਡੀ ਉਹ ਗਲਤ ਭਰਨ ਦੇ ਨਾਲ ਹੋ ਸਕਦਾ ਵੀ ਤੁਹਾਨੂੰ ਜਿਹੜਾ ਆ ਉਹ ਡਿਕਲਾਈਨ ਵੀ ਹੋ ਜਾਏ। ਸੋ ਇਹ ਬਹੁਤ ਜਿਹੜਾ ਜ਼ਰੂਰੀ ਹੈਗਾ ਆ। ਅਤੇ ਅਗਲੀਆਂ ਕੁਛ ਖਬਰਾਂ ਵੱਲ ਚੱਲੀਏ। ਜਿਹੜੀ ਜੋ ਬਾਈਡਨ ਦੀ ਟੀਮ ਆ ਉਹ ਪੂਰੀ ਤਿਆਰੀ ਦੇ ਵਿੱਚ ਹੁਣ ਪੂਰੀ ਤਿਆਰੀ ਕਰ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਆ ਆਪਾਂ ਵਾਈਟ ਹਾਊਸ ਦੇ ਵਿੱਚ ਜਿਹੜਾ ਚਾਰਜ ਲੈਣਾ ਹੈਗਾ ਆ। ਅਤੇ ਹਜੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਕੋਈ ਰਾਹਤ ਨਹੀਂ ਮਿਲੀ, ਕਿਸੇ ਤਰ੍ਹਾਂ ਦੀ ਕੋਈ ਹੈਲਪ ਜਿਹੜੀ ਹੈਗੀ ਆ ਉਹ ਨਹੀਂ ਮਿਲੀ ਹੈਗੀ। ਅਤੇ ਅਗਲੀ ਜਿਹੜੀ ਗੱਲਬਾਤ ਕਰਦੇ ਜਾਈਏ, ਜਿਹੜਾ ਹੈਗਾ ਆ ਸਪੈਸ਼ਲੀ COVID-19 ਨੂੰ ਲੈ ਕੇ ਜਿਹੜਾ ਸਟਿਮੂਲਸ ਪੈਕੇਜ ਦੀ ਜਿਹੜੀ ਗੱਲਬਾਤ ਆਪਾਂ ਦੇਖਿਆ ਸੀ ਪਿਛਲੇ ਕਈ ਹਫ਼ਤਿਆਂ 'ਚ ਨੈਂਸੀ ਪਲੋਸੀ, ਸਟੀਵਨ ਮਨੂਚਨ ਦੇ ਵਿੱਚ ਮੀਟਿੰਗਾਂ ਚੱਲਦੀਆਂ ਰਹੀਆਂ, ਪਰ ਕੁਛ ਵੀ ਜਿਹੜਾ ਉਹਦਾ ਨਤੀਜਾ ਨਹੀਂ ਨਿਕਲਿਆ। ਸੋ ਬਾਅਦ 'ਚ ਇਹੀ ਲੱਗਾ ਸੀ ਵੀ ਹੁਣ ਵੋਟਾਂ ਤੋਂ ਬਾਅਦ ਹੀ ਕੁਛ ਨਾ ਕੁਛ ਹੋਊਗਾ, ਪਰ ਹਜੇ ਵੀ ਜਿਹੜਾ ਆ ਉਹਨਾਂ ਦੇ ਉੱਤੇ ਜਿਹੜੀ ਆ ਕੋਈ ਖਾਸ ਸੋਲਿਡ ਪੁਆਇੰਟ ਨਹੀਂ ਹੋ ਰਿਹਾ। ਆਪਾਂ ਤੁਹਾਨੂੰ ਦੱਸਿਆ ਸੀ ਸਵੇਰੇ ਵੀ, ਜਿਹੜੀਆਂ ਸਵੇਰ ਦੀਆਂ ਖਬਰਾਂ ਸੀਆਂ ਉਹਨਾਂ ਦੇ ਵਿੱਚ, ਵੀ ਕਿਸ ਤਰ੍ਹਾਂ ਜਿਹੜੇ ਆ 12 ਮਿਲੀਅਨ ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਅਨਪਲਾਈਮੈਂਟ ਉਹਨਾਂ ਦੀ ਬੰਦ ਹੋਣ ਜਾ ਰਹੀ ਆ ਕ੍ਰਿਸਮਸ ਵਾਲੇ ਵੀਕ ਨੂੰ। ਅਤੇ ਜੇ ਕਾਂਗਰਸ ਨੇ ਕੁਛ ਨਾ ਕੀਤਾ ਅਤੇ ਉਹ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਹੀ ਜ਼ਿਆਦਾ ਜਿਹੜੀ ਆ ਬੈਡ ਹੋਊਗੀ। ਸੋ ਇਹ ਜਿਹੜੀ ਆ 12 ਮਿਲੀਅਨ ਲੋਕ ਬਹੁਤ ਜ਼ਿਆਦਾ ਹੁੰਦੇ ਹੈਗੇ ਆ, ਅਤੇ ਇਹ ਕੁਛ ਨਾ ਕੁਛ ਜਿਹੜਾ ਇਹਨਾਂ ਨੂੰ ਕਰਨਾ ਪਊਗਾ। ਅਗਲੀ ਖਬਰ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੇ 39 ਦੇ ਕਰੀਬ ਜਿਹੜੇ ਅਫਗਾਨਿਸਤਾਨ ਦੇ ਸਿਵਲੀਅਨਸ ਆ ਉਹਨਾਂ ਨੂੰ ਅਨਲਾਫਲੀ ਮਾਰਿਆ ਹੈਗਾ ਆ। 2009 ਤੋਂ ਲੈ ਕੇ 2013 ਤੱਕ ਇਹ ਇੱਕ ਰਿਪੋਰਟ ਆਈ ਆ ਜਿਹਦੇ ਵਿੱਚ ਕਮਾਂਡਰਸ ਨੇ ਉੱਥੇ ਦੇ ਜਿਹੜੇ ਆਸਟ੍ਰੇਲੀਆ ਦੇ ਉਹਨਾਂ ਨੇ ਮੰਨਿਆ ਆ ਵੀ ਗਲਤੀ ਦੇ ਨਾਲ ਜਿਹੜੇ ਆਮ ਸਿਵਲੀਅਨ ਆ, ਆਮ ਲੋਕ ਜਿਹੜੇ ਅਫਗਾਨਿਸਤਾਨ 'ਚ ਮਾਰੇ ਗਏ ਆ। ਆਪਾਂ ਦੇਖਿਆ ਹੀ ਆ ਇਰਾਕ ਵਾਰ ਤੋਂ ਬਾਅਦ ਇਰਾਕ ਵਿੱਚ, ਅਫਗਾਨਿਸਤਾਨ ਦੇ ਵਿੱਚ, ਸੀਰੀਆ ਦੇ ਵਿੱਚ ਲੱਖਾਂ ਨਹੀਂ ਜਿਹੜੇ ਆ ਮਿਲੀਅਨਸ ਆਫ ਲੋਕ ਜਿਹੜੇ ਹੈਗੇ ਆ ਉਹ ਮਾਰੇ ਗਏ ਹੈਗੇ ਆ ਬਿਨਾਂ ਕਿਸੇ ਗੱਲ ਤੋਂ। ਅਗਲੀ ਖਬਰ ਵੱਲ ਚੱਲੀਏ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਇੱਕ ਆਪਣਾ ਪੰਜਾਬੀ ਮੂਲ ਦਾ ਹੀ ਜਿਹੜਾ ਉੱਥੇ ਦਾ ਕਾਉਂਟੀ ਦਾ CEO ਨਵ ਗਿੱਲ, ਉਹ ਬਹੁਤ ਚਿਰਾਂ ਤੋਂ ਕੰਟਰੋਵਰਸੀ ਦੇ ਵਿੱਚ ਸੀਗਾ, ਖਾਸ ਕਰਕੇ ਆਪਣੇ EMPLOYEES ਦੇ ਨਾਲ ਕਿਸ ਤਰ੍ਹਾਂ ਉਹ ਗੱਲਬਾਤ ਕਰਦਾ ਸੀ ਉਹਨੂੰ ਲੈ ਕੇ। ਜਿਹੜੇ ਕਾਉਂਟੀ ਸੁਪਰਵਾਈਜ਼ਰਸ ਆ ਉਹਨਾਂ ਦੇ ਉੱਤੇ ਹੁਣ ਬਹੁਤ ਪ੍ਰੈਸ਼ਰ ਪਿਆ। ਸੋ ਨਵ ਗਿੱਲ ਨੂੰ ਉਹਨਾਂ ਨੇ ਹੁਣ ਪੇਡ ਲੀਵ ਦੇ ਉੱਤੇ ਜਿਹੜੀ ਛੁੱਟੀ ਕਰ ਦਿੱਤੀ ਹੈਗੀ ਆ। ਸੋ ਉਹਨਾਂ ਨੂੰ ਜਿਹੜਾ ਆ ਹੁਣ ਉੱਥੇ ਐਜ਼ ਏ CEO ਸੈਕਰਾਮੈਂਟੋ ਕਾਉਂਟੀ ਦਾ ਉਹ ਛੱਡਣਾ ਪਊਗਾ। ਜਿਹੜੇ ਡਾਓ ਜੋਨ ਫਿਊਚਰਸ ਹੈਗੇ ਆ ਉਹ ਆਲਰੇਡੀ ਕਾਫੀ ਡਾਊਨ ਗਏ ਆ, ਕਿਉਂਕਿ ਕੈਲੀਫੋਰਨੀਆ ਵਾਲਿਆਂ ਨੇ ਕਰਫਿਊ ਅਨਾਊਂਸ ਕਰ ਦਿੱਤਾ ਹੈਗਾ। ਈਵਨ ਦੋ ਸਾਰਿਆਂ ਨੂੰ ਪਤਾ ਹੀ ਹੈਗਾ ਆ ਆਪਾਂ ਨੂੰ ਪਈ ਮੋਡਰਨਾ ਅਤੇ ਫੇਜ਼ਰ ਜਿਹੜੀਆਂ ਦੋ ਕੰਪਨੀਆਂ ਉਹਨਾਂ ਨੇ ਵੈਕਸੀਨ ਵੀ ਜਿਹੜਾ ਤਿਆਰ ਕਰ ਲਿਆ ਹੈਗਾ, ਪਰ ਹਜੇ FDA ਤੋਂ ਜਿਹੜਾ ਹੈਗਾ ਆ ਅਪਰੂਵਲ ਲੈਣਾ ਹੈਗਾ, ਪਰ ਉਹਦੀ ਕਿਸ ਤਰ੍ਹਾਂ ਡਿਸਟਰੀਬਿਊਸ਼ਨ ਹੋਣੀ ਆ ਹਜੇ ਉਹ ਵੀ ਕੋਈ ਫਾਈਨਲ ਨਹੀਂ ਹੋਇਆ। ਪਰ ਅੱਜ ਕੈਲੀਫੋਰਨੀਆ ਦੇ ਵਿੱਚ ਜਿਹੜੀ ਐਡੀ ਵੱਡੀ ਸਟੇਟ ਆ ਜਿਹਦੀ ਪੋਪੂਲੇਸ਼ਨ 40 ਮਿਲੀਅਨ ਦੇ ਕਰੀਬ ਹੈਗੀ ਆ, ਉੱਥੇ ਕਰਫਿਊ ਲੱਗਣ ਤੋਂ ਬਾਅਦ ਜਿਹੜੇ ਡਾਓ ਜੋਨ ਦੇ ਫਿਊਚਰਸ ਆ ਉਹ ਡਾਊਨ ਗਏ ਹੈਗੇ ਆ। ਅਤੇ ਹੁਣ ਦੇਖਦੇ ਹਾਂ ਵੀ ਜਿਹੜੀ ਕੱਲ੍ਹ ਨੂੰ ਸਟਾਕ ਮਾਰਕੀਟ ਆ ਉਹਦੇ ਉੱਤੇ ਜਿਹੜਾ ਕਿੰਨਾ ਕੁ ਇਹਦਾ ਅਸਰ ਹੋਊਗਾ। ਅਤੇ ਮੇਨ ਜਿਹੜੀਆਂ ਅੱਜ ਦੀਆਂ ਖਬਰਾਂ ਸ਼ਾਮ ਦੀਆਂ ਕਰੋਨਾ ਵਾਇਰਸ ਨੂੰ ਹੀ ਲੈ ਕੇ ਸੀਗੀਆਂ। ਜਾਰਜੀਆ ਸਟੇਟ ਦੀ ਆਪਾਂ ਤੁਹਾਡੇ ਨਾਲ ਡਿਸਕਸ ਕਰੀ ਲਈ ਹੈਗੀ ਆ, ਅਤੇ ਵੀ ਕਿਸ ਤਰ੍ਹਾਂ
ਜਿਹੜੀ ਜਾਰਜੀਆ ਸਟੇਟ ਦੇ ਵਿੱਚ ਦੂਸਰੀ ਵਾਰੀ ਕਾਊਂਟਿੰਗ ਹੋਈ ਸੀ ਅਤੇ ਉਸ ਕਾਊਂਟਿੰਗ ਤੋਂ ਬਾਅਦ ਜਿਹੜੀ ਉਹ ਸਟੇਟ ਹੁਣ ਜੋ ਬਾਈਡਨ ਉਹਨਾਂ ਨੂੰ ਚਲੇ ਗਈ ਹੈਗੀ ਆ। ਅਤੇ CDC ਦੇ ਡਾਇਰੈਕਟਰ ਜਿਹੜੇ ਆ ਉਹਨਾਂ ਨੇ ਕ੍ਰਿਟੀਸਾਈਜ਼ ਕੀਤੀ ਆ, ਨਵੀਂ ਸਟੱਡੀ ਇੱਕ ਆਈ ਹੈਗੀ ਆ ਵੀ ਜਿਹੜਾ ਮਾਸਕ ਪਾਉਣ ਦਾ ਕੋਈ ਇੰਨਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਹੈਗਾ, ਪਰ ਸੈਂਟਰ ਫॉर ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਵਾਲਿਆਂ ਨੇ ਇਹ ਜਿਹੜੀ ਡੈਨਮਾਰਕ ਤੋਂ ਸਟੱਡੀ ਆਈ ਹੈਗੀ ਆ ਉਹਦੇ ਵਿੱਚ ਉਹਦਾ ਕਾਫੀ ਵਿਰੋਧ ਕੀਤਾ ਹੈ। ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ, ਜਿਹੜਾ ਮਾਸਕ ਹੈਗਾ ਇਹ ਲੋਕਾਂ ਨੂੰ ਬਚਾਉਂਦਾ ਹੈਗਾ ਆ, ਇਹਦੇ ਨਾਲ ਬੰਦਾ ਖੁਦ ਵੀ ਆਪ ਬਚਦਾ ਹੈ ਅਤੇ ਕਿਸੇ ਹੋਰ ਨੂੰ ਵੀ ਜੇ ਆਲਰੇਡੀ ਬੰਦਾ ਸਿੱਕ ਹੈਗਾ ਉਸ ਨੂੰ ਜਿਹੜਾ ਹੋਣ ਤੋਂ ਬਚਾਉਂਦਾ ਹੈਗਾ ਆ। ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਅੱਗੇ ਜਿਹੜੀ ਖਬਰ ਸਾਂਝੀ ਕਰਦੇ ਜਾਈਏ, ਕੈਲੀਫੋਰਨੀਆ ਦੀਆਂ ਪਰਪਲ ਟਾਇਰ ਕਾਊਂਟੀਜ਼ ਜਿਹੜੀਆਂ ਉਹ ਮੈਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਭਈ ਉਹਦੇ ਵਿੱਚ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿਹੜਾ ਆ ਕਰਫਿਊ ਲਾਇਆ ਗਿਆ ਹੈਗਾ। ਸੋ ਸਾਰੇ ਜਾਣੇ ਜਿਹੜੀ ਇਹ ਗੱਲ ਨੂੰ ਧਿਆਨ ਨਾਲ ਨੋਟ ਕਰ ਲੈਣ। ਇਹਨੂੰ ਹੁਣ ਇੰਪਲੀਮੈਂਟ ਕਿਸ ਤਰ੍ਹਾਂ ਕਰੂਗੇ ਇਹ ਹਜੇ ਇਹਦੇ ਬਾਰੇ ਨਹੀਂ ਦੱਸਿਆ ਗਿਆ, ਪਰ ਜਿੰਨੇ ਵੀ ਨਾਨ ਅਸੈਂਸ਼ੀਅਲ ਵਰਕ ਹੈਗੇ ਆ ਉਹ ਸਾਰੇ ਜਿਹੜੇ ਆ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਬੰਦ ਹੋਣਗੇ। ਇਹ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਨੇ ਅੱਜ ਬਾਅਦ ਦੁਪਹਿਰ ਦੇ ਵਿੱਚ ਜਿਹੜੀ ਆ ਇਹ ਰਿਪੋਰਟ ਜਾਰੀ ਕੀਤੀ ਹੈਗੀ ਆ। ਅਫਰੀਕਾ ਦੇ ਵਿੱਚ ਵੀ 2 ਮਿਲੀਅਨ ਤੋਂ ਵੱਧ ਕਰੋਨਾ ਵਾਇਰਸ ਦੇ ਕੇਸ ਹੋ ਚੁੱਕੇ ਆ। ਅਫਰੀਕਾ ਦੇ ਕੌਂਟੀਨੈਂਟ ਜਿਹੜਾ ਆ 2 ਮਿਲੀਅਨ ਕੇਸਿਸ ਉੱਥੇ ਹੋ ਚੁੱਕੇ ਹੈਗੇ ਆ। ਸੋ ਇਹ ਇਕੱਲਾ USA ਨਹੀਂ ਹੈਗਾ, ਯੂਰਪ ਦੇ ਵਿੱਚ ਵੀ ਜਿਹੜੀ ਇਹ ਸਿਚੁਏਸ਼ਨ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਉੱਥੇ ਪ੍ਰਭਾਵਿਤ ਹੈਗੀ ਆ। ਉੱਥੇ ਵੀ ਕਈ ਜਗ੍ਹਾ ਕਰਫਿਊ ਦੀ ਗੱਲਬਾਤ ਚੱਲ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਇਸ ਨੂੰ ਕੰਟਰੋਲ ਕੀਤਾ ਜਾਵੇ। ਜਿਹੜੇ ਡਾਕਟਰਸ ਆ ਉਹ ਕਹਿ ਰਹੇ ਹੈਗੇ ਆ ਵੀ ਇਹ ਜਿਹੜੇ ਮਹੀਨੇ ਹੈਗੇ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਇਹ ਜਿਹੜੇ ਆ ਕਾਫੀ ਖਤਰਨਾਕ ਹੈਗੇ ਆ। ਸੋ ਸਾਰਿਆਂ ਨੂੰ ਹੀ ਇਹ ਤੋਂ ਬਚਣਾ ਚਾਹੀਦਾ ਹੈਗਾ। ਈਵਨ ਦੋ ਲੋਕਾਂ ਨੂੰ ਬਹੁਤ ਸਾਰੀ ਆਸ ਤਾਂ ਹੈਗੀ ਆ ਭਈ ਟੀਕਾ ਆ ਗਿਆ ਉਹਦੇ ਨਾਲ ਕੋਈ ਫਾਇਦਾ ਹੋ ਜਾਊਗਾ, ਪਰ ਹਜੇ ਤੱਕ ਜਿਹੜੀ ਡਿਸਟਰੀਬਿਊਸ਼ਨ ਆ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈਗੀ। ਹਸਪਤਾਲ ਜਿਹੜੇ ਆ ਉਹ ਕਾਫੀ ਭਰ ਰਹੇ ਆ। ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਭਈ ਜੁਬਾ ਸਿਟੀ ਏਰੀਆ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਹੈਗੀ ਆ, ਉੱਥੇ ਪੰਜਾਬੀ ਕਾਫੀ ਜਿਹੜੇ ਆ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਉੱਥੇ ਦੇ ਡਾਕਟਰਸ ਵੀ ਕਹਿ ਰਹੇ ਹੈਗੇ ਆ, ਉੱਥੇ ਦੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਆਫੀਸ਼ੀਅਲਸ ਆ ਉਹ ਵੀ ਕਹਿ ਰਹੇ ਆ। ਆਉਣ ਵਾਲੇ ਸਮੇਂ 'ਚ ਆਪਾਂ ਜ਼ਰੂਰ ਜਿਹੜੇ ਡਾਕਟਰਸ ਆ ਜੁਬਾ ਸਿਟੀ ਦੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਪਿਛਲੇ ਮਹੀਨਿਆਂ ਦੇ ਵਿੱਚ ਤੁਸੀਂ ਜਿਹੜੀ ਗੱਲਬਾਤ ਸੁਣਦੇ ਰਹੇ ਹੋ ਪੰਜਾਬੀ ਰੇਡੀਓ USA ਦੇ ਉੱਤੇ। ਅਤੇ ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਜਿਹੜਾ ਆ 44 ਪੁਆਇੰਟ ਉੱਪਰ ਗਿਆ ਅਤੇ ਕਲੋਜ਼ ਹੋਇਆ 29,483.23 'ਤੇ। ਜਿਹੜਾ ਨੈਸਡੈਕ ਆ ਉਹ ਉੱਪਰ ਗਿਆ 103.11 ਅਤੇ ਕਲੋਜ਼ ਹੋਇਆ 11,904.71 'ਤੇ। S&P ਇੰਡੈਕਸ ਵੀ ਜਿਹੜਾ ਉੱਪਰ ਗਿਆ 14.08 ਅਤੇ ਉਹ ਕਲੋਜ਼ ਹੋਇਆ 3581.87 ਦੇ ਉੱਤੇ। ਅਤੇ ਜੇ ਇੱਕ US ਡਾਲਰ ਦੀ ਗੱਲ ਕਰਦੇ ਜਾਈਏ ਕੈਨੇਡੀਅਨ ਡਾਲਰ ਦੇ ਬਰਾਬਰ, ਤਾਂ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.33 ਦੇ ਜਿਹੜੀ ਬਰਾਬਰ ਰਹੀ ਹੈਗੀ ਆ। ਇਸੇ ਤਰ੍ਹਾਂ ਜੇ ਗੱਲ ਕਰਦੇ ਜਾਈਏ ਇੰਡੀਅਨ ਰੂਪੀਜ਼ ਦੀ, ਅਤੇ ਇੱਕ US ਡਾਲਰ ਦੀ ਕੀਮਤ ਜਿਹੜੀ ਆ ਇੰਡੀਅਨ ਰੂਪੀ ਦੇ 74 ਰੁਪਏ 15 ਪੈਸੇ ਦੇ ਬਰਾਬਰ ਰਹੀ ਹੈਗੀ ਆ ਜੀ। ਸੋ ਇੱਕ ਵਾਰੀ ਫਿਰ ਜਿੰਨੇ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਜਾਈਏ ਭਈ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਪਿਛਲੇ ਹੁਣ 2 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਟੂਡੇ ਇਨ ਸਿੱਖ ਹਿਸਟਰੀ, ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਵਧੀਆ ਉਹਦੀ YouTube ਹੁੰਦੀ ਆ। ਤੁਸੀਂ ਸੁਣਦੇ ਤਾਂ ਹੈਗੇ ਹੀ ਆ ਅੱਗੇ ਰੇਡੀਓ ਦੇ ਉੱਤੇ, ਹੁਣ ਉਹਦੇ ਵਿੱਚ ਪਿਕਚਰਸ ਵੀ ਹੁੰਦੀਆਂ, ਬਹੁਤ ਵਧੀਆ ਪ੍ਰੈਜੈਂਟੇਸ਼ਨ ਹੁੰਦੀ ਆ। ਉਹ ਆਪ ਵੀ ਦੇਖਿਆ ਕਰੋ ਅਤੇ ਬੱਚਿਆਂ ਨੂੰ ਵੀ ਦਿਖਾਇਆ ਕਰੋ। ਆਪਾਂ ਦੇਖਦੇ ਕਈ ਵਾਰ ਜਿਹੜੀਆਂ ਨੈਗੇਟਿਵ ਖਬਰਾਂ ਹੁੰਦੀਆਂ ਉਹ ਜ਼ਿਆਦਾ ਫੈਲਦੀਆਂ, ਪਰ ਜਿਹਦੇ ਪੋਜ਼ੀਟਿਵ ਕੰਮ ਹੋਇਆ ਹੁੰਦਾ ਉਹਦੇ ਵੱਲ ਘੱਟ ਧਿਆਨ ਜਾਂਦਾ। ਪਰ ਇਹ ਬਹੁਤ ਮਿਹਨਤ ਦੇ ਨਾਲ ਜਿਹੜੇ ਸਾਡੀ ਟੀਮ ਵਰਕਆਊਟ ਕਰ ਰਹੀ ਆ। ਸੋ ਉਹਦੀ ਹੌਸਲਾ ਅਫਜ਼ਾਈ ਇਹੀ ਆ ਵੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਉਹਦੇ ਕੋਈ ਫੀਸ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ, ਅਤੇ ਵੱਧ ਤੋਂ ਵੱਧ ਜਿਹੜੀ ਆ ਉਹ ਸ਼ੇਅਰ ਹੋ ਸਕੇ। ਅਸੀਂ ਹੋਰ ਵੀ ਬਹੁਤ ਟਰਾਈ ਕਰ ਰਹੇ ਹੈਗੇ ਪੰਜਾਬੀ ਰੇਡੀਓ USA ਦੇ ਬਾਕੀ ਪ੍ਰੋਗਰਾਮ ਵੀ ਜਿਹੜੇ ਆ ਉਹ YouTube ਜਾਂ Facebook ਦੇ ਉੱਤੇ ਪਾਏ ਜਾਣ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।